ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਅਗਲੇ ਇਸ਼ੂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਗੰਗਾ ਦਰਿਆ ਭਾਰਤ ਦਾ 2500 ਕਿਲੋਮੀਟਰ ਦੀ ਲੰਬਾਈ ਜੀ ਔਰ ਸਾਰੇ ਪਾਪਾਂ ਨੂੰ ਧੋਣ ਵਾਲੀ, ਮੁਕਤੀ ਦੇਣ ਵਾਲੀ ਔਰ ਉਸ ਤੋਂ ਮੁਕਤੀ ਲੈਣ ਦੇ ਲਈ ਜਿਹੜੇ ਨੇ ਗੰਗਾ ਦੇ ਵਿੱਚ ਚੁੱਭੀ ਲਾਓ, ਉਹ ਪ੍ਰਯਾਗ ਹੋਏ, ਉਹ ਕੁੰਭ ਦਾ ਮੇਲਾ ਹੋਏ, ਸੂਰਜ ਗ੍ਰਹਿਣ ਹੋਏ, ਕੋਈ ਹੋਰ ਹੋਏ, ਗੰਗਾ ਉੱਤੋਂ ਥੱਲੇ ਤੱਕ ਉਸ ਗਲੇਸ਼ੀਅਰ ਉੱਤਰਾਖੰਡ ਦੇ ਚੋਂ ਨਿਕਲ ਕੇ ਔਰ ਸਾਊਥ ਤੱਕ ਜਿਹੜੀ ਹੈ ਬੰਗਲਾਦੇਸ਼ ਤੱਕ, ਉਸ ਸਾਰਿਆਂ ਨੂੰ ਗੰਗਾ 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 ਮਈਆ ਗੰਗਾ ਮਾਂ ਜੀ। ਔਰ ਜਦੋਂ ਮੋਦੀ ਨੇ ਬਨਾਰਸ ਤੋਂ ਜਾ ਕੇ ਪਾਰਲੀਮੈਂਟ ਦੀ ਚੋਣ ਲੜੀ ਤੇ ਉਹਨੇ ਵੀ ਕਿਹਾ ਕਿ ਗੰਗਾ ਮਈਆ ਨੇ ਮੁਝੇ ਬੁਲਾਇਆ ਹੈ ਕਿ ਮੈਂ ਤਾਂ ਗੰਗਾ ਕਾ ਪੂਤ, ਔਰ ਉਹਨੇ ਲਾ ਕੇ ਤਿਲਕ ਜਿਹੜਾ ਉਹ ਕਈ ਗੋਤੇ ਖਾਦੇ ਜੀ ਔਰ ਉਹਨੇ ਕਿਹਾ ਕਿ ਵੀ ਗੰਗਾ ਮਈਆ ਨੂੰ ਮੈਂ ਜਿਹੜਾ ਇਸ ਦੀ ਗੰਦਗੀ ਹੈ ਇਹਦੀ ਸਫਾਈ ਕਰ ਦਿਆਂਗਾ। ਹੁਣ ਕਈ ਵਾਰੀ ਜਦੋਂ ਤੁਸੀਂ ਇਹਨਾਂ ਦੇ ਰਹਿਣ ਸਹਿਣ, ਇਹਨਾਂ ਦੀ ਜ਼ਬਾਨ ਔਰ ਇਹਨਾਂ ਦਾ ਲਿਟਰੇਚਰ ਔਰ ਇਹਨਾਂ ਦੀ ਪਹੁੰਚ ਦੇ ਵਿੱਚ ਡਾਈਕੋਟਮੀ ਦੇਖਦੇ ਹੋ, ਦੋਗਲਾਪਨ ਦੇਖਦੇ ਹੋ, ਦੁਬਿਧਾ ਦੇਖਦੇ ਹੋ, ਤਾਂ ਫਿਰ ਇਹਨੂੰ ਇਹ ਨਾ ਸਮਝੋ ਵੀ ਇਹ ਕਨਫਿਊਜ਼ ਨੇ। ਇਹਨਾਂ ਨੂੰ ਪਤਾ ਹੁੰਦਾ ਵੀ ਇਹ ਕੀ ਕਰ ਰਹੇ ਨੇ, ਪਰ ਉਹੀ ਹੈ ਕਿ ਵੀ ਹਰ ਬਾਤ ਕੇ 100 ਪਹਿਲੂ ਹੋ, ਕਿ ਵੀ 100 ਐਂਗਲਸ ਵਾਲੀ ਗੱਲ। ਹੁਣ ਇਹ ਈਵਨ ਅੱਜ ਤੋਂ 30 ਸਾਲ ਪਹਿਲਾਂ ਵੀ ਰਿਪੋਰਟਾਂ ਸੀ ਕਿ ਗੰਗਾ ਜਿਹੜੀ ਹੈ ਦੀ ਡਰਟੀਐਸਟ ਰਿਵਰ ਆਫ ਦਾ ਵਰਲਡ ਜੀ, ਦੁਨੀਆ ਦੀਆਂ ਜਿਹੜੀਆਂ ਸਭ ਤੋਂ ਗੰਦੀਆਂ ਨਦੀਆਂ ਨੇ ਉਹਨਾਂ ਚੋਂ ਵੀ ਉਹ ਅਵਲ ਹੈ। ਫਰਾਂਸ ਨੇ ਮੇਰਾ ਖਿਆਲ ਹੈ 80s ਦੇ ਵਿੱਚ ਰਾਜੀਵ ਗਾਂਧੀ ਦੇ ਵੇਲੇ ਇੱਕ ਬਹੁਤ ਵੱਡਾ ਪ੍ਰੋਜੈਕਟ ਔਰ ਬੜੀ ਮਨੀ ਫਾਈਨੈਂਸ ਕੀਤੀ ਸੀ ਕਿ ਗੰਗਾ ਨੂੰ ਸਾਫ਼ ਕਰਨਾ, ਪਰ ਗੰਗਾ ਉੱਥੇ ਦੀ ਉੱਥੇ ਰਹੀ। ਮੋਦੀ ਔਰ ਫਿਰ ਉਮਾ ਭਾਰਤੀ ਉਸ ਵਾਟਰ ਰਿਸੋਰਸ ਮਿਨਿਸਟਰੀ 'ਚ ਆ ਗਈ। ਮਿਲੀਅਨਸ ਆਫ ਡਾਲਰਸ ਜਿਹੜੇ ਨੇ ਉਹ ਇਸ ਪਾਸੇ ਡਾਈਵਰਟ ਹੋਏ, ਲੇਕਿਨ ਇਨ ਦਾ ਐਂਡ ਆਫ ਦਾ ਡੇ ਗੰਗਾ ਅੱਜ ਵੀ ਉਸ ਕਿਸਮ ਦੀ ਗੰਦੀ ਰਿਵਰ ਹੈ। ਔਰ ਮੈਂ 2 ਖਬਰਾਂ ਅੱਜ ਕੱਢੀਆਂ ਨੇ, ਇੱਕ ਤਾਂ ਐਡੀਟੋਰੀਅਲ ਹੈ ਟ੍ਰਿਬਿਊਨ ਦਾ ਜਿਹਦੇ 'ਚ ਉਹਨੇ ਕਿਹਾ ਨੋਬਡੀਜ਼ ਰਿਵਰ not a cleaned under ਮੋਦੀਜ਼ ਗੰਗਾ ਪ੍ਰੋਜੈਕਟ, ਕਿਉਂਕਿ ਜਦੋਂ ਮੋਦੀ ਸਰਕਾਰ 2.5 ਸਾਲ ਪਹਿਲਾਂ ਆਈ ਉਹਨਾਂ ਨੇ ਜਿਹੜੇ ਵੱਡੇ ਪ੍ਰੋਜੈਕਟ ਦਿੱਤੇ ਕਿ ਸੀ ਕਿ ਮਾਂ ਗੰਗਾ ਇਹਨੂੰ ਅਸੀਂ ਸਾਫ਼ ਕਰ ਦੇਣਾ। ਹੁਣ ਇੱਕ ਪਾਸੇ ਉਹਨਾਂ ਨੇ ਕਿਵੇਂ ਕਮਰਸ਼ੀਅਲਾਈਜ਼ ਕੀਤਾ ਗਾਂ ਮੂਤਰ ਨੂੰ ਔਰ ਗੰਗਾ ਜਲ ਨੂੰ ਜੀ, ਉੱਥੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਈਵਨ ਜਿਹੜਾ ਪੋਸਟ ਆਫਿਸਿਸ ਦਾ ਨੈਟਵਰਕ ਹੈ ਉਹਦੇ 'ਚ ਵੀ ਗੰਗਾ ਜਲ ਦੀਆਂ ਬੋਤਲਾਂ ਅਵੇਲੇਬਲ ਹੋਣ ਔਰ ਗਾਂ ਮੂਤਰ ਅਵੇਲੇਬਲ ਹੋਏ। ਔਰ ਉਹਨਾਂ ਨੇ ਕਿਹਾ ਜੀ ਕੋਕਾ ਕੋਲਾ ਦੂਜੇ ਸਭ ਬੈਨ, ਮੈਗੀ ਵੀ ਬੈਨ, ਦੂਜੇ ਵੀ, ਔਰ ਉਹਨਾਂ ਦਾ ਗਾਂ ਮੂਤਰ ਪੀਓ ਔਰ ਗੰਗਾ ਜਲ ਜਿਹੜਾ ਇਸ ਦਾ ਕਰੋ। ਔਰ ਇੰਟਰਨੈਸ਼ਨਲੀ ਇੰਨੀ ਵੱਡੀ ਮਾਰਕੀਟ ਕ੍ਰੀਏਟ ਕੀਤੀ ਗੰਗਾ ਜਲ ਦੀ। ਹੁਣ ਤੁਸੀਂ ਦੇਖੋ ਵੀ ਕਿਵੇਂ ਝੂਠ ਵਿਕਦਾ ਹੈ, ਕਿਵੇਂ ਝੂਠ ਵੇਚਿਆ ਜਾਂਦਾ ਔਰ ਕਿਵੇਂ ਸਾਡਾ ਇੱਕ ਵੱਡਾ ਤਬਕਾ ਇਹਨਾਂ ਦੇ ਝੂਠ ਦਾ ਸ਼ਿਕਾਰ ਹੁੰਦਾ ਹੈ। ਹੁਣ ਉਹ ਰਾਮਦੇਵ ਫਰਾਡ, ਉਹਦੀਆਂ ਕਿੰਨੀਆਂ ਜ਼ਮੀਨਾਂ ਨੇ, ਕਿੱਥੇ ਕਿੱਥੇ ਨੇ, ਉਹ ਬਹੁਤ ਵੱਡਾ ਜਿਹੜਾ ਮਾਫੀਆ ਹੈ 4 ਚਫੇਰੇ। ਔਰ ਦਰਸ਼ਕ ਦੇਖ ਰਹੇ ਨੇ ਸਕਰੀਨ ਦੇ ਉੱਤੇ ਕਿ ਇਹ ਜਿਹੜੀ ਗੰਗਾ ਮਈਆ ਹੈ, ਜਿਹੜੀ ਪਵਿੱਤਰ ਨਦੀ ਜਿੱਥੇ ਪਾਪ ਜਾ ਕੇ ਧੋਣੇ ਨੇ, ਪਾਪ ਤਾਂ ਪਤਾ ਨਹੀਂ ਕਿੱਥੇ ਕਿਤੇ ਧੋਤੇ ਜਾਂਦੇ ਨੇ, ਪਰ ਕਿੰਨੀਆਂ ਬਿਮਾਰੀਆਂ, ਕਿਸ ਲੈਵਲ ਦੀਆਂ ਕੰਟੇਜੀਅਸ ਬਿਮਾਰੀਆਂ। ਔਰ ਉਸ ਗੰਗਾ ਦੇ ਵਿੱਚ ਜਿੱਥੋਂ ਇਹ ਸ਼ੁਰੂ ਹੁੰਦੀ ਹੈ ਔਰ ਇਹ ਸਾਰਾ ਸਫ਼ਰ 2500 ਕਿਲੋਮੀਟਰ ਦਾ ਹੈ, ਉਸ ਸਾਰੇ ਦੇ ਵਿੱਚ ਜਿਉਂਦੇ ਮੁਰਦੇ ਸੁੱਟੇ ਜਾਂਦੇ ਨੇ ਵਿੱਚ। ਉਹਨਾਂ 'ਚ ਗੰਗਾ ਦੇ ਕੰਢੇ ਜਿਹੜਾ ਹੈ ਉਹਨੂੰ ਸਾੜ ਕੇ ਉਹਦਾ ਸਾਰਾ ਕੁਝ ਉਹਦੇ ਵਿੱਚ ਸੁੱਟਿਆ ਜਾਂਦਾ ਹੈ। ਔਰ ਇਸ ਸਾਰੇ ਦੇ ਬਾਵਜੂਦ ਕਿ ਕਈ 100 ਕਰੋੜ ਜਾਂ ਕਈ ਹਜ਼ਾਰ ਕਰੋੜ ਦਾ ਬਜਟ ਇਸ ਦੇ ਉੱਤੇ ਜਿਹੜਾ ਉਹ ਹੁੰਦਾ, ਲੇਕਿਨ ਉਹ ਹਰ ਵਾਰ ਅੱਗੇ ਤੋਂ ਗੰਦੀ ਹੁੰਦੀ ਜਾਂਦੀ। ਔਰ ਇਹ ਗੱਲ ਜਦੋਂ ਟ੍ਰਿਬਿਊਨ ਕਹਿੰਦਾ ਕਿ ਨੋਬਡੀਜ਼ ਰਿਵਰ, ਇਹ ਇੱਕ ਪਾਸੇ ਤਾਂ 800 ਮਿਲੀਅਨ ਹਿੰਦੂਆਂ ਦੀ ਆਸਥਾ ਦਾ ਕੇਂਦਰ ਔਰ ਗੰਗਾ ਮਈਆ ਔਰ ਬਿਸਮਿਲ੍ਲਾ ਖਾਨ ਨੂੰ ਵੀ ਕਹਿਣਗੇ ਜੀ ਉਹਨੇ ਅਭਿਆਸ, ਉਹ ਆਪਣੀ ਸ਼ਹਿਨਾਈ ਗੰਗਾ ਕਿਨਾਰੇ ਵਜਾਉਂਦਾ ਸੀ ਔਰ ਮਿਲੀਅਨਸ ਆਫ ਡਾਲਰਸ ਜਿਹੜੇ ਨੇ ਉਹਦੇ ਚੋਂ ਪੈਸੇ ਬਣਾ ਰਹੇ ਨੇ ਗੰਦੇ ਗੰਗਾ ਜਲ ਤੋਂ। ਟੂਟੀਆਂ ਦਾ ਪਾਣੀ, ਅਮਰੀਕਨ ਟੂਟੀਆਂ ਦਾ, ਚਲੋ ਜਿਹੜੇ ਵੀ ਲੋਕ ਇੱਥੇ ਗੰਗਾ ਜਲ ਪੀਂਦੇ ਉਹ ਉੱਥੋਂ ਨਹੀਂ ਆਉਂਦਾ, ਇੱਥੇ ਹੀ ਪੈਕ ਕੀਤਾ ਹੁੰਦਾ, ਸਾਫ਼ ਪਾਣੀ ਹੁੰਦਾ ਟੂਟੀਆਂ ਦਾ, ਵੇਚਦੇ ਗੰਗਾ। ਪਰ ਉੱਥੇ ਤਾਂ ਜਿਹੜਾ ਉਹਨਾਂ ਨੂੰ ਵੀ ਵੇਚਦੇ ਹੋਣੇ ਨੇ, ਪਤਾ ਨਹੀਂ ਕੀ ਵੇਚੀ ਜਾਂਦੇ ਨੇ ਗੰਗਾ ਜਲ ਕਹਿ ਕੇ। not cleaned under ਮੋਦੀਜ਼ ਗੰਗਾ ਪ੍ਰੋਜੈਕਟ। ਔਰ ਇਹ ਹੁਣ ਸੁਪਰੀਮ ਕੋਰਟ, ਜਿਸ ਸੁਪਰੀਮ ਕੋਰਟ ਨੂੰ ਕੋਈ ਕਾਰਨ ਨਹੀਂ ਲੱਭਾ ਕਿ ਉਹ ਗਾਈਡਲਾਈਨਸ ਇਸ਼ੂ ਕਰੇ, ਇੱਥੇ ਉਹਦੀਆਂ ਗਾਈਡਲਾਈਨਸ the National Green Tribunal, asked by the Supreme Court, has taken up on a day-to-day basis hearing on the execution of Prime Minister Modi's ambitious
Namami Ganga project, its opening observation was that not a single drop of the Ganga has been cleaned so far. ਇਹ ਹੁਣ ਟ੍ਰਿਬਿਊਨਲ ਸੁਪਰੀਮ ਕੋਰਟ ਕੋਲ ਬੈਠਾ ਹੈ, ਸੁਪਰੀਮ ਕੋਰਟ ਨੇ ਕਿਹਾ ਕਿ ਜੀ ਇਹ ਸਾਰੇ ਦੀ ਰਿਪੋਰਟ ਹੈ ਕਿ ਇੱਕ ਡ੍ਰੌਪ ਵੀ ਗੰਗਾ ਦਾ ਇਹਨਾਂ 2.5 ਸਾਲਾਂ ਦੇ ਵਿੱਚ ਸਾਫ਼ ਨਹੀਂ ਹੋਇਆ. ਆਫਟਰ 2 years of the latest clean Ganga project, all that has been accomplished is a few meetings of the authorities concerned and endless bickerings between the state and the central agencies involved, despite the fact that the project has been transferred from environment to water resource ministry. The Supreme Court has had to step in to do what is essentially the executive's job. ਹੁਣ ਉੱਥੇ ਸੁਪਰੀਮ ਕੋਰਟ ਇੰਟਰਫੀਅਰ ਨਹੀਂ ਕਰਨਾ ਚਾਹੁੰਦਾ, ਇਹ ਸਰਕਾਰ ਦਾ ਕੰਮ ਹੈ. ਹੁਣ ਸੁਪਰੀਮ ਕੋਰਟ ਸਟੈਪ ਇਨ ਕਰ ਰਿਹਾ ਜੀ, ਸਾਨੂੰ ਤੁਸੀਂ ਡੇ ਟੂ ਡੇ ਰਿਪੋਰਟ ਦਿਓ ਕਿ ਮਾਤਾ ਗੰਗਾ ਜਿਹੜੀ ਹੈ ਉਹਦੀ ਕਿੰਨੀ ਸਫਾਈ ਹੋਈ, ਕੀ ਹੈ. ਔਰ ਫਿਰ ਅੱਗੇ ਉਹਦੀਆਂ ਡੀਟੇਲਸ ਨੇ ਕਿ ਜੀ ਉਹ ਪੋਲੀਟੀਕਲ ਜਿਹੜਾ ਟੇਕ ਓਵਰ ਹੈ, ਡਿਫਾਲਟਰਸ, ਇੰਡਸਟਰੀਜ਼ ਲੱਗੀਆਂ ਹੋਈਆਂ, ਪੋਲਿਊਸ਼ਨ ਜਿਹੜਾ ਹੈ ਉਹ ਵਾਇਓਲੇਟ ਹੋ ਰਿਹਾ. ਔਰ ਇਸ ਸਾਰੇ ਦੇ ਬਾਵਜੂਦ ਕਿ ਜਿਹੜਾ ਇਹ ਬੜਾ ਮੇਜਰ ਪ੍ਰੋਜੈਕਟ ਰਿਹਾ ਪਰ ਕਿਸੇ ਦਾ ਵੀ ਇਹਨੂੰ ਇੰਪਲੀਮੈਂਟ ਕਰਨ 'ਚ ਇੰਟਰਸਟ ਨਹੀਂ. ਔਰ ਇਹਦੇ ਨਾਲ ਹੀ ਜਦੋਂ ਮੈਂ ਇਹਦਾ ਐਡੀਟੋਰੀਅਲ ਦੇਖਿਆ ਤੇ BBC ਦੀ ਹਿੰਦੀ ਸਰਵਿਸ ਦੀ ਇੱਕ ਸਟੋਰੀ, ਸ਼ਿਵ ਜੋਸ਼ੀ, ਇਹ ਵੀ ਜੋਸ਼ੀ ਬਹੁਤ ਰਿਸ਼ੀਕੇਸ਼ ਗੰਗਾ ਦੇ ਕੰਢੇ ਹੀ ਰਹਿਣ ਵਾਲਾ ਹੋਣਾ, ਉਹਨੇ ਦੇਹਰਾਦੂਨ ਤੋਂ ਜਿਹੜੀ ਹੈ ਫਾਈਲ ਕੀਤੀ ਹੈ ਸਟੋਰੀ. ਉਹਨੇ ਕਿਹਾ ਜੀ ਸਿਰਫ ਚੁਣਾਵੀ ਵਾਅਦਾ ਹੈ, ਗੰਗਾ ਨੂੰ ਸਾਫ਼ ਕਰ ਦੇਵਾਂਗੇ, ਨਹੀਂ ਕਿ ਵੀ ਇਹ ਸਿਰਫ ਇਹੀ ਵਾਅਦਾ ਹੈ. ਔਰ ਉਹਨਾਂ ਨੇ ਕਿਹਾ ਕਿ ਅਸੀਂ TV ਤੇ ਦੇਖਿਆ ਕਿ ਨਮਾਮੇ ਗੰਗੇ ਪ੍ਰੋਯੋਜਨਾ ਸ਼ੁਰੂ ਹੋਈ ਹੈ, ਲੇਕਿਨ ਬਸ TV ਤੇ ਹੀ ਸ਼ੁਰੂ ਹੋਈ ਹੈ. ਗੰਗਾ ਦਾ ਤਾਂ ਉਹੀ ਹਾਲ ਹੈ, ਖੁੱਲ੍ਹੇਆਮ ਨਾਲੇ ਗਿਰ ਰਹੇ ਨੇ, ਕਚਰਾ ਬਹਿ ਰਿਹਾ. ਇਹ ਜਿਹੜਾ ਤੀਰਥ ਪ੍ਰੋਤ ਹੈ ਉੱਥੋਂ ਦਾ ਮਧੂਸੂਦਨ ਕੌਸ਼ਿਕ, ਇਹ ਮੀਡੀਆ ਨੂੰ ਕਹਿ ਰਿਹਾ ਕਿ ਜੀ TV ਤੇ ਹੀ ਕਹਿੰਦੇ ਗੰਗਾ ਸਾਫ਼ ਹੋ ਰਹੀ ਹੈ, ਇੱਥੇ ਉਹੀ ਹਾਲ ਹੈ. ਫਿਰ ਜਿਹੜਾ ਹਰ ਕੀ ਪੌੜੀ ਤੇ ਗੰਗਾ ਆਰਤੀ ਤੋਂ ਬਾਅਦ ਉੱਥੇ ਪ੍ਰੋਤ ਬੈਠੇ, ਕਿਉਂਕਿ ਅੱਜ ਕੱਲ੍ਹ ਉੱਤਰਾਖੰਡ ਦੇ ਵਿੱਚ ਵੀ ਵੋਟਾਂ ਪੈ ਰਹੀਆਂ ਨੇ ਜੀ. ਔਰ ਜਿਹੜਾ ਹਰੀਸ਼ ਰਾਵਤ ਹੈ ਉੱਥੋਂ ਦਾ ਚੀਫ ਮਿਨਿਸਟਰ, ਉਹਦਾ ਹਲਕਾ ਹਰਿਦੁਆਰ ਹੀ ਹੈ, ਕਿਉਂਕਿ ਹਰਿਦੁਆਰ ਜਿਹੜਾ ਹੈ ਰਿਸ਼ੀਕੇਸ਼ ਹੁਣ ਉੱਤਰਾਖੰਡ ਦਾ ਹਿੱਸਾ ਹੈ, ਕੋਈ UP 'ਚ ਨਹੀਂ ਹੈ. ਤੇ ਉਹ ਹਰ ਕੀ ਪੌੜੀ ਦੇ ਉੱਤੇ ਹੀ ਬੈਠੇ ਕਹਿੰਦੇ ਨੇ. ਔਰ ਰਮੇਸ਼ ਪੋਖਰਿਆਲ ਜਿਹੜਾ ਉਹਨੇ ਕਿਹਾ ਕਿ ਜੀ ਜਦੋਂ ਵੀ ਚੋਣ ਆਉਂਦੀ ਹੈ, ਜਿਹੜੇ ਨੇਤਾ ਨੇ ਉਹ ਆ ਕੇ ਵਾਅਦੇ ਕਰਦੇ ਨੇ ਕਿ ਜੀ ਅਸੀਂ ਗੰਗਾ ਨੂੰ ਸਾਫ਼ ਕਰ ਦਿਆਂਗੇ, ਪ੍ਰਦੂਸ਼ਣ ਜਿਹੜਾ ਹੈ ਉਹਨੂੰ ਖਤਮ ਕਰ ਦਿਆਂਗੇ, ਗੰਗਾ ਨਿਰਮਲ ਹੋ ਕੇ ਬਿਲਕੁਲ ਬੇਰੋਕ ਬਹੇਗੀ. ਫਿਰ ਕੋਈ ਗੰਗਾ ਦੀ ਜਿਹੜਾ ਸੁੱਧ ਹੀ ਨਹੀਂ ਲੈਂਦਾ, ਫਿਰ ਮਾਂ ਨੂੰ ਭੁੱਲ ਜਾਂਦੇ ਨੇ. ਉਦੋਂ ਕਹਾ ਕੇ ਦੂਜਿਆਂ ਨੂੰ ਮਾਰਨਾ, ਫਿਰ ਤੁਸੀਂ ਗੰਗਾ ਮਈਆ ਕਰੀ ਜਾਓ ਔਰ ਦੂਜਿਆਂ ਨੂੰ ਕਹੋ ਜੀ ਇਹ ਮਲੇਸ਼ ਨੇ, ਇਹ ਗੰਗਾ 'ਚ ਨਹੀਂ ਨਹਾਉਂਦੇ. ਤੇ ਇਹ ਉਹਨੇ ਕਿਹਾ ਜੀ ਇਹ ਸਾਫ਼ ਸਫਾਈ ਦੀ ਗੱਲ ਤਾਂ ਸਾਰੀਆਂ ਸਿਆਸੀ ਪਾਰਟੀਆਂ ਕਰਦੀਆਂ ਨੇ, ਲੇਕਿਨ ਜਿਹੜਾ ਕੰਮ ਬੇਸਿਕ ਲੈਵਲ ਤੇ ਹੋਣਾ ਚਾਹੀਦਾ ਉਹ ਨਹੀਂ ਹੁੰਦਾ. ਔਰ ਫਿਰ ਇੱਕ ਹੋਰ ਮਧੂਸੂਦਨ ਕੌਸ਼ਿਕ ਹੈ ਗੰਗਾ ਸਭਾ ਦਾ, ਉਹਨੇ ਕਿਹਾ ਜੀ ਇਹ ਜਿਹੜਾ ਨਮਾਮੇ ਗੰਗਾ ਪ੍ਰੋਜੈਕਟ ਸੀ ਮੋਦੀ ਦਾ, ਉਹਦੀ ਦਾਅਵਾ ਕੀਤਾ ਗਿਆ ਸੀ ਕਿ ਗੋਮੁਖ ਤੋਂ ਲੈ ਕੇ ਜਿਸ ਗਲੇਸ਼ੀਅਰ 'ਚੋਂ ਗੰਗਾ ਚਲਦੀ ਹੈ ਤੇ ਗੰਗਾ ਸਾਗਰ ਤੱਕ ਗੰਗਾ ਨੂੰ ਸਾਫ਼ ਕਰ ਦਿੱਤਾ ਜਾਏਗਾ. ਉਮਾ ਜੀ ਆਈ ਕਹਿ ਕੇ ਚਲੀ ਗਈ, ਉਸ ਤੋਂ ਬਾਅਦ ਅਸੀਂ ਇੰਤਜ਼ਾਰ ਕਰ ਰਹੇ ਹਾਂ ਕਿ ਕੋਈ ਟ੍ਰੀਟਮੈਂਟ ਪਲਾਂਟ ਲੱਗੇਗਾ, ਪਰ ਇੱਥੇ ਤਾਂ ਕੋਈ ਹੈ ਨਹੀਂ. ਔਰ ਉਹਨਾਂ ਨੇ ਫਿਰ ਕਿਹਾ ਕਿ ਜੀ ਵੀ ਇਹ 1500 ਕਰੋੜ ਦੀ ਲਾਗਤ ਨਾਲ ਸੈਂਟਰ ਨੇ ਇੱਕ ਪਰਿਯੋਜਨਾ ਸ਼ੁਰੂ ਕਰਨ ਦੇ ਨਾਂ ਥੱਲੇ ਨਮਾਮੇ ਗੰਗਾ ਉਹ ਸ਼ੁਰੂ ਕੀਤੀ 2016 ਦੀ ਜੁਲਾਈ 'ਚ. ਉਮਾ ਭਾਰਤੀ ਨੇ ਹਰਿਦੁਆਰ ਆ ਕੇ ਬੜਾ ਵੱਡਾ ਫੰਕਸ਼ਨ ਕੀਤਾ, ਲੇਕਿਨ ਉੱਥੇ ਬੈਠੇ ਇੱਕ ਵਿਨੇ ਜੈਨ ਦਾ ਬੰਦਾ ਕਹਿੰਦਾ ਕਿ ਜੀ ਸਰਕਾਰ ਦੀ ਤਰਫੋਂ ਜਿਹੜੇ ਵੀ ਨਾਲ ਆਉਂਦੀ ਹੈ ਯੋਜਨਾ ਉਹ ਤਾਂ ਸਿਰਫ ਪੈਸੇ ਖਾਣ ਦੇ ਲਈ ਹੁੰਦੀ ਹੈ. ਔਰ ਵਿਨੋਦ ਅਗਨੀਹੋਤਰੀ ਕੋਈ ਹੈਵੀ ਇਲੈਕਟ੍ਰੀਕਲ ਲਿਮਿਟ ਦਾ, ਉਹਨੇ ਕਿਹਾ ਜੀ ਇਹ ਸਾਰਿਆਂ ਨੂੰ ਇਹ ਡਰਾਮੇਬਾਜ਼ੀਆਂ ਨੇ. ਜਿਹੜੀ ਇਲੀਗਲ ਮਾਈਨਿੰਗ ਹੈ ਉਹ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਨਾਲ ਇਹਨਾਂ ਦਾ ਮਾਫੀਆ ਰਲਿਆ ਹੋਇਆ, ਉਹਨਾਂ ਨੂੰ ਖੁੱਲੀ ਛੁੱਟ ਦਿੱਤੀ ਹੁੰਦੀ ਹੈ, ਦੋਨੋਂ ਹੱਥਾਂ ਦੇ ਨਾਲ ਉਹ ਠੇਕੇ ਵੰਡਦੇ ਨੇ. ਔਰ ਇਹ ਜਿਹੜਾ ਸਾਰਾ ਡਰਾਮਾ ਹੈ ਇਹ ਬਿਲਕੁਲ ਇਹਦਾ ਕੋਈ ਮਤਲਬ ਨਹੀਂ ਹੈ. ਉਹਨੇ ਕਿਹਾ ਜੀ ਇਹ ਆਮਦਨ ਦਾ ਸਾਧਨ ਬਣ ਗਿਆ ਹੋਇਆ ਇਹਨਾਂ ਦੇ ਲਈ, ਔਰ ਇਹਨਾਂ ਨੇ ਕੋਈ ਗੰਗਾ ਐਕਸ਼ਨ ਮਿਸ਼ਨ ਕੋਈ ਕੁਝ ਨਹੀਂ ਕਰਨਾ ਹੈ. ਉਹਨੇ ਕਿਹਾ ਵੀ ਹੁਣ ਆ ਜਿਹੜੇ ਥੋੜੇ ਬਹੁਤ ਪੈਸੇ ਆਏ ਨੇ ਪੋਸਟਾਂ ਲੈਣ ਦੇ ਲਈ, ਜਿਹੜਾ ਉਹ ਸਿਫਾਰਸ਼ਾਂ ਸ਼ੁਰੂ ਹੋ ਗਈਆਂ, ਆਪਣੇ ਬੰਦਿਆਂ ਨੂੰ ਉਹ ਜਿਹੜਾ ਇਸ ਦੇ ਉੱਤੇ ਖੜਾ ਕਰ ਦੇਣਗੇ. ਔਰ ਉਹਨੇ ਫਿਰ ਐਂਡ ਦੇ ਵਿੱਚ ਸਟੋਰੀ 'ਚ ਉਹਨੇ ਜੋਕ ਕੀਤਾ ਕਿ ਵੀ ਇਹ ਜਿਹੜਾ ਨਰਿੰਦਰ ਮੋਦੀ ਨੇ ਕਿਹਾ ਸੀ ਮਾਂ ਗੰਗਾ ਨੇ ਮੁਝੇ ਬੁਲਾਇਆ ਹੈ, ਪਰ ਹੁਣ ਹਾਲ ਇਹ ਹੈ ਕਿ ਇਹ ਜਿਸ ਗੰਗਾ ਨੂੰ ਮੋਕਸ਼ਦਾਇਨੀ ਕਹੀ ਜਾਂਦੀ ਹੈ ਉਹ ਗੰਗਾ ਉਹ ਚੀਕਾਂ ਮਾਰ ਕੇ ਕਹਿ ਰਹੀ ਹੈ ਮੇਰੀ ਮੁਕਤੀ ਕਰ ਦਿਓ. ਸੋ ਇਹ ਜਿਹਨੂੰ ਤੁਸੀਂ ਇੱਕ ਹਿਪੋਕਰੇਸੀ ਜਾਂ ਦੰਭ ਦੇ ਉੱਤੇ ਖੜਾ ਜਿਹੜਾ ਕਲਚਰ ਹੈ ਇਹਨਾਂ ਦਾ, ਔਰ ਜਿਸ ਕਿਸਮ ਦਾ ਇਹਨਾਂ ਦਾ ਵਰਤਾਰਾ ਹੈ
ਪਰ ਤੁਸੀਂ ਕੋਈ ਪਬਲਿਕਲੀ ਕਹਿ ਕੇ ਉੱਥੇ 1 ਬਿਲੀਅਨ 300 ਮਿਲੀਅਨ ਲੋਕਾਂ 'ਚ ਕੋਈ ਕਹਿ ਕੇ ਦਿਖਾਇਆ ਕਿ ਜੀ ਤੁਹਾਡੇ ਕਿਹੜੇ ਪਾਪ ਗੰਗਾ ਧੋਏਗੀ, ਉਹ ਤਾਂ ਬਿਮਾਰੀਆਂ ਦਾ ਘਰ ਹੈ, ਉਹ ਤਾਂ ਪੋਲਿਊਸ਼ਨ ਦਾ ਘਰ ਹੈ, ਡਰਟੀਐਸਟ ਰਿਵਰ ਹੈ ਦੁਨੀਆ ਦੀ, ਉਹਨੂੰ ਹੀ ਸਾਫ਼ ਕਰ ਲਓ। ਜੇ ਘੱਟੋ ਘੱਟ ਮਾਂ ਹੀ ਕਹਿੰਦੇ ਹੋ ਜੀ, ਇੰਨਾ ਹੀ ਸ਼ਰਮ ਕਰ ਲਓ। ਲੇਕਿਨ ਉੱਥੇ ਜਦੋਂ ਵਿਕਦਾ ਹੈ, ਉਹਨਾਂ ਦਾ ਝੂਠ ਵਿਕਦਾ ਹੈ ਤੇ ਤੁਹਾਡਾ ਸੱਚ ਜਿਹੜਾ ਹੈ ਉਹਦਾ ਕੀ ਹਾਲ ਕਰ ਦਿੱਤਾ ਹੋਇਆ ਉਹ ਸਾਹਮਣੇ ਹੀ ਹੈ ਕਿ ਭਾਈ ਕਿਵੇਂ ਪੰਜਾਬ ਦੇ ਵਿੱਚ ਡਰੱਗਸ ਔਰ ਦੂਜਾ ਤੀਜਾ ਲਿਆ ਕੇ ਜਿਹੜੀ ਇੱਕ ਨਿਰੋਲ ਮੁੱਖ ਧਾਰਾ ਸੀ ਉਸ ਧਰਤੀ ਦੇ ਉੱਤੇ ਸਾਫ਼ ਸੁਥਰੀ ਤਹਿਜ਼ੀਬ ਦੀ, ਉਸ ਨੂੰ ਉਹਨਾਂ ਨੇ ਗੰਦਲਾ ਕਰਕੇ ਪੰਜਾਬ ਸਿੱਖਾਂ ਨੂੰ ਜੋਕਸ ਔਰ ਦੂਜੇ ਦੇ ਨਾਲ ਨੀਵਾਂਪਨ, ਔਰ ਇਹ ਬ੍ਰਾਹਮਣ, ਬਨਾਰਸ, ਹਰਿਦੁਆਰ, ਕੁਰੂਕਸ਼ੇਤਰ ਇਹ ਇਹਨਾਂ ਦੇ ਲਰਨਿੰਗ ਦੇ ਸੈਂਟਰ, ਔਰ ਉਸ ਗੰਦੀ ਗੰਗਾ ਦੇ ਕੰਢੇ ਬੈਠ ਕੇ ਵੀ ਇਹ ਜਿਹੜੇ ਨੇ ਮਹਾਨ ਪੰਡਤ ਔਰ ਬਾਕੀ ਜਿਹੜੇ ਨੇ ਸਾਰੇ ਮਲੇਸ਼ ਔਰ ਅੱਤਵਾਦੀ, ਅਲਗਾਵਵਾਦੀ, ਉਗਰਵਾਦੀ, ਇਹ ਗੁਲਾਮੀ ਦੇ ਲੱਛਣ ਨੇ। ਜੀ ਬਿਲਕੁਲ ਡਾਕਟਰ ਸਾਹਿਬ, ਬਿਲਕੁਲ। ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।